ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿਚਰ ਵਾਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ, ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਦਾ ਜਿਹੜਾ ਮੁੱਦਾ ਸੀ ਬੇਅਦਬੀ, ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਦੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨੇ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿਚਰ ਵਾਲਿਆ ਆਉਂਦਾ ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ।
ਤੇ ਆਮ ਆਦਮੀ ਪਾਰਟੀ ਅਸੀਂ ਤਾਂ ਗੱਲ ਉਹ ਵੀ ਐਸਾ ਸਿਸਟਮ ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ ਆ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜੂ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ 'ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ, ਔਰ ਸਾਥ ਨਿਭੇਗਾ, ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ, ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ 'ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ, ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ, ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ 'ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ, ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀ ਜਾ ਸਕਦੀਆਂ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ, 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ 'ਤੇ ਖੜ੍ਹੇ ਸੀ, ਅਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ, ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ।
ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ, ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ, ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਆ। ਤੇ ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ ਨਹੀਂ ਨਾ ਜੀ। ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਇਹਨਾਂ ਨੇ। ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀਏ ਵੀ ਵੇਖ ਲਏ ਜੀ। ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪ ਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ, ਅਸੀਂ ਪਤਾ ਕਰਕੇ ਦੱਸਦੇ ਹਾਂ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ। ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ। ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ ਜਿਹਨੂੰ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਕੀ ਕਹਿਣਾ ਚਾਹੋਗੇ ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ? ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਣ? ਚਿੱਟੇ ਤੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਕੀ ਕਰਾਂ? ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਦੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ, ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ, ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾਂ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ DSP ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ? ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ।
ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ, ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8 9-9 ਹਜ਼ਾਰ ਤੇ ਜੀ, ਇਹ ਠੇਕੇਦਾਰੀ ਪ੍ਰਬੰਧ ਕਰਕੇ। ਜੀ, ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ, ਜੇ ਰੱਖਣੇ ਆ ਤੇ ਪੱਕੇ ਰੱਖਾਂਗੇ। ਜੀ, ਲੋਕ ਬੱਚੇ 40 ਸਾਲ ਦੇ 45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ? ਜੀ, ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੇ ਹੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ, ਔਰ ਸਾਥ ਨਿਭੇਗਾ, ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ, ਜੀ, ਖਜ਼ਾਨਾ ਖਾਲੀ ਇਸ ਕਰਕੇ ਵੀ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ, ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਜੀ, ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ। ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਉਹ ਸਹੀ ਸਮੇਂ ਤੇ ਹੋਇਆ, ਔਰ ਤਰੀਕਾ ਦੇਖੋ ਕਿੰਨਾ ਵਧੀਆ। ਜੀ, ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਜੀ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਜੀ। ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ। ਜੀ, ਜੇ ਲੋਕਾਂ ਦੀ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ, ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹੀ ਪੁੱਠੇ ਹੋ ਗਏ ਜੀ, ਆਪ ਹੀ। ਜੀ, ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਜੀ, ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਜੀ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਹੈ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਹੁਣ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੋਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ, ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ, ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ, ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਵੀ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ ਨਹੀਂ ਨਾ ਜੀ। ਜੀ
ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ, ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਇਹਨਾਂ ਨੇ। ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ, ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ, ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀਏ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ, ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ, ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸ ਦਿਆਂ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਦੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਟੀਚਰਾਂ ਨੂੰ ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ, ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ, ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ
ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ, ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ, ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ। ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਦੇ ਰਲਾਏ ਆ ਜੀ। ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ। ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ। 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ। ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ। ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ। ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ। ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰਨੇ ਹੈ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ।
ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਜੀ ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਜੀ। ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ। ਜੀ ਜੇ ਲੋਕਾਂ ਦੀ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਤੁਸੀਂ ਸੀ। ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ ਆਪ ਹੀ। ਜੀ ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਜੀ ਵੀ ਜੇ ਪੀਐਮਟੀ ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ। ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਜੀ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਹੈ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੋਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਜੀ। ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ ਹੈ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ। ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਜੋ ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਦੇ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ, ਨਹੀਂ ਨਾ। ਜੀ, ਜੀ, ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ। ਜੀ, ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਇਹਨਾਂ ਨੇ। ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ। ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਅਸੀਂ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ।
ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ, ਬਘਿਆੜਾਂ ਨਾਲ ਲੜਨਾ ਹੈ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ। ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ। ਅਰਵਿੰਦ ਕੇਜਰੀਵਾਲ, ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਈ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ, ਇੱਥੇ ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਏ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਤੁਸੀਂ ਕੀ ਕਰਾਂ? ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ, ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ, ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ, ਇੱਥੇ ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ,
ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ। ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ। 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ। ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ। ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ ਪੰਚਾਇਤ ਸੈਕਟਰੀਆਂ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ। ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ। ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ। ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪਾਂਸਰਡ ਕੰਮ ਸੀ ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ ਆ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਟੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੇ ਹੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ।
ਵੀ ਜੇ ਪੀਐਮਟੀ ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ ਤੇ ਕਾਲਾਂ ਨਹੀਂ ਗਿਣੀ ਜਾ ਸਕਦੀਆਂ ਜੀ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਹੈ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਹੁਣ ਜੇ ਇਹਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ, ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ ਲੀਡਰ ਜਿੰਨੀ ਦੇਰ ਤੱਕ ਇਮਾਨਦਾਰ ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਆ। ਜੋ ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਕੋਈ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ ਨਹੀਂ ਨਾ ਜੀ। ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸਦੇ। ਨਹੀਂ ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ। ਲੋਕ ਲਾਈ ਜਾਂਦੇ ਆ, ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ MLA ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ ਜਿਹਨੂੰ ਤਾਂ ਬਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ
ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਹੈ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਦੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਯੁਕਤ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਟੀਚਰਾਂ ਨੂੰ ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ, ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ, ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਦੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀਆਂ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ।
ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ। ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪਾਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰਨੇ ਹੈ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੇ ਹੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹੀ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੇ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ
ਰੋਜ਼ ਦੇ 3 ਸਰਵੇ ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ ਹੈ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੋਈ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ, ਹੁਣ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ, ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਲਾੜ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ 'ਚੋਂ ਆਏ ਸੀ, ਲੇਕਿਨ ਲੀਡਰ ਦੇ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ ਜੀ। ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ, ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਬਘੇੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ। ਲੋਕ ਲਾਈ ਜਾਂਦੇ ਆ, ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਬਘੇੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਨੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਆ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ
ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ, ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਹੋਈ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ, ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ,
ਇਹ ਤਾਂ ਬੱਚਿਆਂ ਨੂੰ ਕੁੱਟਦੇ, ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਜੇ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8 9-9 ਹਜ਼ਾਰ ਤੇ ਜੀ। ਇਹ ਠੇਕੇਦਾਰੀ ਪ੍ਰਬੰਧ ਕਰਕੇ। ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ। ਜੀ। ਲੋਕ ਬੱਚੇ 40-40 ਸਾਲ ਦੇ 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ? ਜੀ। ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ। ਜੀ। ਖਜ਼ਾਨਾ ਖਾਲੀ ਇਸ ਕਰਕੇ ਵੀ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ। ਜੀ। ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ। ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ। ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਜੀ। ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ। ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ। ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ। ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ। ਜੀ। ਆਪ ਹੀ। ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਹੈ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ,
ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਆ। ਜੋ ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਵੀ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ, ਨਹੀਂ ਨਾ। ਜੀ, ਜੀ, ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ। ਜੀ, ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਇਹਨਾਂ ਨੇ। ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀਏ ਵੀ ਵੇਖ ਲਏ, ਜੀ। ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸ ਦਿਆਂ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫੇਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ। ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਹੁਣ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਯੁਕਤ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ
ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ। ਜੀ, ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ। 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ। ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ। ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ। ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ। ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਓ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ? ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ।
ਲੋਕ ਬੱਚੇ 40 ਸਾਲ ਦੇ 45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ। ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਅਸੀਂ ਕੱਚੀ ਹਾਂ, ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਜੀ। ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨਿਓ ਗਈ ਵੀ ਜੇ ਪੀਐਮਟੀ ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਆ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ। ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ।
ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪ ਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ, ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ, ਅਸੀਂ ਪਤਾ ਕਰਕੇ ਦੱਸ ਦਿਆਂਗੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ, ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਣ? ਚਿੱਟੇ ਤੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਏ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਯੁਕਤ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਕੀ ਕਰਾਂ? ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ, ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ, ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ
ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ। ਜੀ ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ। ਜੀ ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ, ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ, 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ ਜੀ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ 45 ਸਾਲ ਦੇ ਸਾਡੇ ਹੋ ਗਏ ਹੈ, ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਅਸੀਂ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ,
ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ ਆਪ ਹੀ। ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ ਪੀਐਮਟੀ ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਕਿਹੜੀ ਆ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਹੈ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਹੁਣ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੋਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ, ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ। ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੋਈ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ, ਇਹ ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ, ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ। ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ, ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ, ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ, ਅਸੀਂ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ। ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ, ਐਡਾ ਜਿਗਰਾ ਚਾਹੀਦਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫਿਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ MLA ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ।
ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਹੈ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਦੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ, ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ, ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਦੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨੇ ਤਨਖਾਹਾਂ ਘਟਾਤੀਆਂ ਜੀ।
ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ ਪੰਚਾਇਤ ਸੈਕਟਰੀਆਂ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾਂ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹ ਤਾਂ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਹੈ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ।
ਸੰਧਵਾ ਸਾਹਿਬ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ, ਇਹ ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਜੋ ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਲਾੜ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ। ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ। ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ। ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ,
ਇਹ ਆਉਣ ਵਾਲੀ ਜਿਹੜੀ ਤਰੀਕਾ ਹੈ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਹੋਈ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਆ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ
ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟ ਰਿਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ। ਇਹ ਸਾਰਾ ਇਹਨਾਂ ਦਾ ਸਪਾਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ। ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ। ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ, ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ। ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਵੇਂ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨਿਓ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਹੁਣ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ, 3 ਸਰਵੇ ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ। ਔਰ ਪਾਰਟੀ ਦੇ ਨਾਲ
ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ, ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ, ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਆ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ, ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਵੀ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ। ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ, ਮੈਜੋਰਟੀ ਇਮਾਨਦਾਰ ਹੁੰਦਾ ਜੀ। ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ, ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀਏ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ, ਤੁਹਾਡੇ ਆਪ ਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ, ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸ ਦਿਆਂ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ, ਬਘਿਆੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਦੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕੋਟਕਪੂਰਾ ਸ਼ਹਿਰ, ਸਾਡੇ ਪਿੰਡ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ, ਇਹਨਾਂ ਨੇ ਕੀਤੀ, ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ
ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟ ਰਿਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਦੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟ ਰਿਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ? ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ
ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਜੇ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ, ਸਭ ਤੋਂ ਮਾੜਾ, ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8 9-9 ਹਜ਼ਾਰ ਤੇ ਜੀ। ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ, ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ, ਜੇ ਰੱਖਣੇ ਆ ਤੇ ਪੱਕੇ ਰੱਖਾਂਗੇ। ਜੀ। ਲੋਕ ਬੱਚੇ 40-40 ਸਾਲ ਦੇ 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ? ਜੀ। ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਅਸੀਂ ਕੱਚੀ ਹਾਂ, ਅਸੀਂ ਪੱਕੇ ਕਰਾਂਗੇ ਇਹਨਾਂ ਨੂੰ, ਔਰ ਸਾਥ ਨਿਭੇਗਾ, ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ। ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ, ਜੀ। ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਜੀ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ। ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ, ਔਰ ਤਰੀਕਾ ਦੇਖੋ ਕਿੰਨਾ ਵਧੀਆ। ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਜੀ। ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਜੀ। ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ। ਜੀ। ਜੇ ਲੋਕਾਂ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ। ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹ ਹੀ ਪੁੱਠੇ ਹੋ ਗਏ ਜੀ, ਆਪ ਹੀ। ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੋਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ, ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ, ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ, ਇਹ ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ, ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਜੋ ਪੰਜਾਬ ਦੇ ਵਿੱਚ ਬਾਈ ਜੀ ਸੀ 2 ਪਾਰਟੀਆਂ, ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ, ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ,
ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ 'ਚੋਂ ਆਏ ਸੀ, ਲੇਕਿਨ ਲੀਡਰ ਦੇ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ। ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਅਸੀਂ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫੇਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ। ਲੋਕ ਲਾਈ ਜਾਂਦੇ ਆ, ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਤਾਂ ਬਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਦੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਕੀ ਕਰਾਂ? ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ, ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ, ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ
ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਆ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ। ਜੀ ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ। ਜੀ, ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ। ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ। ਜੀ, 360 ਵੀ ਨਹੀਂ ਕੀਤੇ। ਜੀ, ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ। ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ। ਜੀ, ਪੈਨਸ਼ਨਾਂ ਰੁਕੀਆਂ ਹੋਈਆਂ। ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀਆਂ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ। ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ। ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ। ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ। ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ। ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ, ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ। ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ, ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ। ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾਂ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ? ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੇ ਹੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ, ਔਰ ਸਾਥ ਨਿਭੇਗਾ, ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ
ਜੀ ਇਹ ਪਜੇਊ ਲੱਗੇ ਆ, ਇਹ ਪਜੇਊ ਲਾਉਣੇ ਆ ਬਸ। ਜੀ ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਜੀ। ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ। ਜੀ ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ, ਔਰ ਤਰੀਕਾ ਦੇਖੋ ਕਿੰਨਾ ਵਧੀਆ। ਜੀ ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਜੀ ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਜੀ। ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ। ਜੀ ਜੇ ਲੋਕਾਂ ਦੀ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ। ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹੀ ਪੁੱਠੇ ਹੋ ਗਏ ਜੀ ਆਪ ਹੀ। ਜੀ ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੇ ਖਾਨੇ ਹੋ ਗਈ ਜੀ ਵੀ ਜੇ ਪੀਐਮਟੀ ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ। ਤੇ ਕਾਲਾਂ ਨਹੀਂ ਗਣੀ ਜਾ ਸਕਦੀਆਂ ਯਾਰ। ਜੀ ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ, ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੋਈ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ। ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ, ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਪੰਜਾਬ ਦੇ ਵਿੱਚ ਬਾਈ ਜੀ ਸੀ 2 ਪਾਰਟੀਆਂ, ਹੁਣ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ, ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਲਾੜ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਦੇ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ ਨਹੀਂ ਨਾ। ਜੀ ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ। ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ
ਸੀਟ ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ, ਐਡਾ ਜਿਗਰਾ ਚਾਹੀਦਾ ਬਘੇੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਅਸੀਂ ਪਤਾ ਕਰਕੇ ਦੱਸਦੇ ਹਾਂ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਬਘਿਆੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਆ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ, ਔਰ ਬਾਦਲਾਂ ਨੂੰ ਪਿੱਛੇ ਛੱਡ ਗਏ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਕੀ ਕਰਾਂ? ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ, ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ, ਤੇ ਇਹ ਹੌਟ ਸੀਟ, ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਉਮੀਦਵਾਰ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਆ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਹੋਈ ਹੈ ਜੀ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ, ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ।
ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਦੇ ਰਲਾਏ ਆ ਜੀ ਜੀ। ਘਰ ਉਜਾੜਦੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ। 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ। ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ। ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ। ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ। ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਓ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ, 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ, 45-45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੇ ਹੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ, ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ, ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ
ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹੀ ਪੁੱਠੇ ਹੋ ਗਏ ਜੀ ਆਪ ਹੀ। ਜੀ ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੇ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਣੀ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ 'ਤੇ ਖੜੇ ਸੀ, ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ, ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ, ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ 'ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ, ਹੁਣ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਲਾੜ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ BJP 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ, ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ? ਨਹੀਂ ਨਾ ਜੀ। ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ, ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ, ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ, ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ, ਅਸੀਂ ਪਤਾ ਕਰਕੇ ਦੱਸਦੇ ਹਾਂ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ। ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ, ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ MLA ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ?
ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ, ਜੀ ਕਿਸੇ ਨਾਲ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖੜੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਆ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ, ਇੱਥੇ ਹਾਲ ਕਾਂਗਰਸ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਇਹ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ ਵਾਲਾ ਪਾਣੀ ਨਹੀਂ ਮਿਲ ਰਿਹਾ, ਪੂਰਾ ਸ਼ਹਿਰ, ਸਾਡੇ ਪਿੰਡ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ ਕੋਟਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਯੁਕਤ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ, ਟੀਚਰਾਂ ਨੂੰ ਦੇਖਿਆ ਸੀ ਕਿਵੇਂ ਪਸ਼ੂਆਂ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਾ ਦਾ ਰੁਜ਼ਗਾਰ ਵਧਿਆ ਜੀ। ਘਰ ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ।
ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ, ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ। ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ, ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਦਿੱਲੀ ਦੇ ਵਿੱਚ ਵੀ ਜਿਹੜੇ ਆ ਉਹਨਾਂ ਨੂੰ ਥੋੜ੍ਹੇ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਯੁਕਤ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ। ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ DSP ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ, ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ ਦੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ। ਮੈਨੂੰ ਤਾਂ ਕੱਲ ਪਤਾ ਲੱਗੇ ਚਿੱਟੇ, ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਜੀ, ਸਭ ਤੋਂ ਮਾੜਾ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਇਹਨਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਜੀ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ ਬੱਚੇ 40-40 ਸਾਲ ਦੇ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ, ਵੇਚਦੇ ਕੱਚੇ ਹੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ, ਔਰ ਸਾਥ ਨਿਭੇਗਾ। ਔਰ ਕਰਪਸ਼ਨ ਜਿਹੜਾ ਕਹਿੰਦੇ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਖਜ਼ਾਨਾ ਖਗੇ ਵੇ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ, ਇਹ ਪਜੇਊ ਲਾਉਣੇ ਆ ਬਸ, ਐਤਕੀ ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ, ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ, ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਜੇ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਹੀ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ, ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ ਵਿੱਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੌਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ
ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਜੀ। ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ ਹੈ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ। ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ। ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਲਾੜ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ 'ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ ਨਹੀਂ ਨਾ ਜੀ। ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ। ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ, ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ। ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ? ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਅਸੀਂ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ। ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ,
ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ ਆ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾਂ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ। ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਹੋਈ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ। ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ। ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਲਾਏ ਆ ਜੀ। ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ। ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ। 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ। ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ। ਪੈਨਸ਼ਨਾਂ ਰੁਕੀਆਂ ਹੋਈਆਂ। ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ। ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ। ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ। ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ। ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ। ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪਾਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾਂ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ।
ਤੇ ਆਮ ਆਦਮੀ ਪਾਰਟੀ ਅਸੀਂ ਸਿਸਟਮ ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ, ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਟੈਂਕੀਆਂ ਦੇ ਚੜ੍ਹਨ ਮਜਬੂਰ ਹੋ ਗਏ, ਰਾਜ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜੂ ਕੱਚੇ 2016 ਅਸੀਂ ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਰੋਲ ਰਹੇ ਹੈ ਕਿ ਸਾਡੀ ਨੌਜਵਾਨੀ ਰੋਲ ਰਹੀ ਹੈ ਵਿਦੇਸ਼ਾਂ ਵਿੱਚ ਜਾਣ ਵਾਸਤੇ। ਪਾਰਟੀ ਬਣਾਉਂਦੀ ਜਿਹੜੀ ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ ਜੀ। ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ ਦਿਆਂਗੇ, ਠੇਕੇਦਾਰੀ ਸਿਸਟਮ ਜੀ। ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ। ਲੋਕ 45 ਸਾਲ ਦੇ ਸਾਡੇ ਹੋ ਗਏ ਹੈ, ਉਹ ਹੁਣ ਕਿੱਥੇ ਜਾਣਗੇ ਜੀ? ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਇਹਦੇ ਕੱਚੀ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ, ਔਰ ਸਾਥ ਨਿਭੇਗਾ, ਔਰ ਕਰਪਸ਼ਨ ਖਤਮ ਕਰਾਂਗੇ। ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ, ਫੰਡ ਬਹੁਤ ਆ ਪੰਜਾਬ 'ਚ, ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ। ਖਜ਼ਾਨਾ ਖਾਲੀ ਇਸ ਕਰਕੇ ਪਚੇਊ ਲੱਗੇ ਹੋਏ, ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ, ਇਹ ਪਚੇਊ ਲੱਗੇ ਆ, ਇਹ ਪਚੇਊ ਲਾਉਣੇ ਆ ਬਸ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ, ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ। ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਭਾਵੇਂ ਸਮਾਂ ਕਾਫੀ ਲੱਗ ਗਿਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਸਹੀ ਸਮੇਂ ਤੇ ਹੋਇਆ, ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ। ਲੋਕ ਰਾਏ ਜਾਣੀ, ਲੋਕ ਮਤ ਜਾਣਿਆ, ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ। ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ, ਬਿਲਕੁਲ ਸ਼ਾਮਲ ਸੀ। ਤੁਸੀਂ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ, ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ। ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ, ਅਸੀਂ ਤਾਂ ਹੈਗੇ ਸੇਵਾਦਾਰ, ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ। ਇਹਦਾ ਜਿੱਥੇ ਪੰਜਾਬ ਦੇ ਲੋਕ, ਜਿੱਥੇ ਆਮ ਆਦਮੀ ਪਾਰਟੀ, ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ। ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ, ਉਸ ਨੰਬਰ ਤੇ ਜੋ ਕਾਲਸ ਆਈਆਂ, ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆ ਗਈਆਂ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਸਿੱਧੂ ਸਾਹਿਬ ਹੁਣ ਗਏ ਹਿੱਲ, ਉਹ ਮੈਨੂੰ ਲੱਗਦਾ ਉਵੇਂ ਪੁੱਠੇ ਹੋ ਗਏ ਜੀ, ਆਪ ਹੀ ਜੀ। ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ। ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੀ ਖਾਨੇ ਹੋ ਗਈ ਵੀ ਜੇ PMT ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ, ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ, ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਯਾਰ। ਕਮਾਲ ਦੀ ਗੱਲ ਹੈ, ਟੈਕਨੋਲੋਜੀ ਆ। ਅਰਵਿੰਦ ਕੇਜਰੀਵਾਲ IIT ਆ ਨਾ, IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ। ਇਹ ਟੈਕਨੋਲੋਜੀ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ, ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ। ਸੋ ਇਹ ਸਿਰਫ ਮਤਲਬ ਘਬਰਾ ਗਏ ਆ, ਇਸ ਕਰਕੇ ਹੁਣ ਔਲੇ ਬੋਲੇ ਬਤਾਉਂਦੇ ਆ, ਹੋਰ ਕੋਈ ਗੱਲ ਨਹੀਂ। ਸੰਧਵਾ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ। ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ 'ਤੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ, ਉਹਨਾਂ ਨੂੰ ਟਿਕਟਾਂ ਵੰਡੀਆਂ ਗਈਆਂ। ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ। ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ। ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ। ਨਹੀਂ, ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ? ਆਪਾਂ ਮੋਹਾਲੀ ਦੀ ਗੱਲ ਕਰੀਏ, ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ, ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ। ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ। ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ, ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ। ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ 'ਤੇ ਖੜ੍ਹੇ ਸੀ ਅਤੇ ਉਹਨਾਂ ਨੂੰ ਐਲਾਨ ਗਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਜੀ, ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ, ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ, ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ। ਇਹ ਇਕੱਲਾ ਇਹ ਨਹੀਂ, ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ, ਮੈਂ ਟਿਕਟ ਲੈਣੀ ਹੈ ਜੀ। ਇਹ ਥੋੜ੍ਹੀ ਹੈ, ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਦੇਵੇ। ਹਾਂ, ਲੀਡਰ ਜਿੰਨੀ ਦੇਰ ਤੱਕ ਇਮਾਨਦਾਰ, ਅਸੀਂ ਉਹਦੇ ਨਾਲ ਰਹਾਂਗੇ। ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ। ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ, ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ।
ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ? ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਆ। ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ। ਇਹ ਤਾਂ ਉਹੀ ਬੰਦੇ ਆਉਣੇ ਆ। ਹਾਂ, ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ, ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ। ਔਰ ਉਹਨੇ ਸਾਬਿਤ ਕਰਕੇ ਦਿਖਾਤਾ ਜਿੰਨੇ ਵਾਅਦੇ ਕੀਤੇ ਸੀ ਜੀ, ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ। ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ ਚੋਂ ਆਏ ਸੀ, ਬਹੁਤ ਸਾਰੇ ਬੀਜੇਪੀ ਚੋਂ ਆਏ ਸੀ, ਲੇਕਿਨ ਲੀਡਰ ਤਾਂ ਇਮਾਨਦਾਰ ਹੈ ਨਾ ਜੀ। ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ। ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਵੀ ਬਣੇ। ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ, ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ? ਜੀ ਨਹੀਂ ਨਾ ਜੀ, ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ, ਜੀ, ਮੈਜੋਰਟੀ ਇਮਾਨਦਾਰ ਹੁੰਦਾ ਜੀ, ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਇਹਨਾਂ ਨੇ। ਜੀ। ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ। ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ। ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਜਾ ਰਹੀਆਂ ਇਹਦੇ ਸੀਟ ਮੈਨੂੰ ਬਾਈ ਜੀ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨ ਵਾਸਤੇ। ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ। ਤੋਂ ਬਾਅਦ ਸਰਕਾਰ ਬਣੀ ਤਾਂ ਇਹੀ ਕਿੱਡਾ ਪੈਸਾ ਲਗਾਇਆ ਜਾਵੇ ਫੇਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਭਗੈੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ। ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ। 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ। ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ। ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ। ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਣ? ਚਿੱਟੇ ਦੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ। ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ
ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ ਤੇ ਇਹ ਹੌਟ ਸੀਟ ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਹੈ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ? ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ, ਜੀ ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਓਡੇ ਦਾ ਓਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ, ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ, ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ, ਪੰਚਾਇਤ ਸੈਕਟਰੀਆਂ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕਲੈਪਸ ਹੋ ਗਿਆ। ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ, ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ, ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ? ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ 'ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ। ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾਂ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ, ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ DSP ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਹੋ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਉਹ ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ 'ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ? ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ। 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ,
ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8 9-9 ਹਜ਼ਾਰ ਤੇ ਜੀ। ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ ਅਸੀਂ ਇਹ ਸਿਸਟਮ ਖਤਮ ਕਰ ਦਾਂਗੇ ਠੇਕੇਦਾਰੀ ਸਿਸਟਮ ਜੀ ਜੇ ਰੱਖਣੇ ਆ ਤੇ ਪੱਕੇ ਰੱਖਾਂਗੇ ਜੀ ਲੋਕ ਬੱਚੇ 40 ਸਾਲ ਦੇ 45 ਸਾਲ ਦੇ ਸਾਡੇ ਹੋ ਗਏ ਹੈ ਉਹ ਹੁਣ ਕਿੱਥੇ ਜਾਣਗੇ ਜੀ ਉਹਨਾਂ ਦੇ ਸਿਰ ਤੇ ਹਮੇਸ਼ਾ ਤਲਵਾਰ ਲਟਕਦੀ ਰਹਿੰਦੀ ਹੈ ਵੀ ਅਸੀਂ ਕੱਚੀ ਹਾਂ ਅਸੀਂ ਪੱਕੇ ਕਰਾਂਗੇ ਇਹਨਾਂ ਨੂੰ ਔਰ ਸਾਥ ਨਿਭੇਗਾ ਔਰ ਕਰਪਸ਼ਨ ਖਤਮ ਕਰਾਂਗੇ ਜਿਹੜਾ ਕਹਿੰਦੇ ਨਾ ਫੰਡ ਹੈ ਨਹੀਂ ਫੰਡ ਬਹੁਤ ਆ ਪੰਜਾਬ 'ਚ ਹਰ ਸਾਲ ਫਸਲ ਹੁੰਦੀ ਹੈ ਸਾਡੇ ਜੀ ਖਜ਼ਾਨਾ ਖਾਲੀ ਇਸ ਕਰਕੇ ਵੀ ਪਚੇਊ ਲੱਗੇ ਹੋਏ ਇਹ ਨੀਲੇ ਤੇ ਚਿੱਟੇ ਰੰਗ ਦੇ ਨਾ ਜੀ ਇਹ ਪਚੇਊ ਲੱਗੇ ਆ ਇਹ ਪਚੇਊ ਲਾਉਣੇ ਆ ਬਸ ਜੀ। ਐਤਕੀ ਸਪਰੇਅ ਕਰ ਦੇਣੀ ਪੰਜਾਬ ਵਾਲਿਆਂ ਨੇ ਇਹਨਾਂ ਤੇ ਜੀ। ਮੁੜ ਕੇ ਝਾੜੂ ਨਾਲ ਸਾਫ਼ ਕਰ ਦੇਣਗੇ ਜੀ ਭਗਵੰਤ ਮਾਨ ਦਾ ਚਿਹਰਾ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਸਮਾਂ ਕਾਫੀ ਲੱਗ ਗਿਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਉਹ ਸਹੀ ਸਮੇਂ ਤੇ ਹੋਇਆ ਔਰ ਤਰੀਕਾ ਦੇਖੋ ਕਿੰਨਾ ਵਧੀਆ ਜੀ ਲੋਕ ਰਾਏ ਜਾਣੀ ਲੋਕ ਮਤ ਜਾਣਿਆ ਜੀ ਲੋਕਾਂ ਦੀ ਮਰਜ਼ੀ ਅਨੁਸਾਰ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਗਿਆ ਜੀ। ਤੇ ਹੁਣ ਫਿਰ ਲੋਕਾਂ ਦਾ ਕੰਮ ਆ ਉਹਨੂੰ ਮੁੱਖ ਮੰਤਰੀ ਬਣਾਉਣਾ ਜੀ ਜੇ ਲੋਕਾਂ ਦੀ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਸੀ? ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਦੌੜ ਦੇ ਵਿੱਚ ਸ਼ਾਮਲ ਸੀ ਬਿਲਕੁਲ ਸ਼ਾਮਲ ਤੁਸੀਂ ਸੀ ਨਿੱਜੀ ਤੌਰ ਤੇ ਤੁਹਾਡੇ ਚਿਹਰੇ ਤੇ ਵੀ ਚਰਚਾ ਹੋਈ ਹੈ ਇਹ ਪਤਾ ਲੱਗਿਆ ਕਿ ਤੁਹਾਡੇ ਚਿਹਰੇ ਬਾਰੇ ਵੀ ਚਰਚਾ ਕੀਤੀ ਗਈ ਹੈ ਤੁਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਜਿਹੜਾ ਚਿਹਰਾ ਤੌਰ ਤੇ ਆਓ ਅੱਗੇ? ਦੇਖੋ ਜੀ ਅਸੀਂ ਤਾਂ ਹੈਗੇ ਸੇਵਾਦਾਰ ਇਹ ਗੱਲ ਮਨ 'ਚ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਵੀ ਕੋਈ ਅਹੁਦਾ ਲੈਣਾ ਜੀ ਇਹਦਾ ਜਿੱਥੇ ਪੰਜਾਬ ਦੇ ਲੋਕ ਜਿੱਥੇ ਆਮ ਆਦਮੀ ਪਾਰਟੀ ਜਿੱਥੇ ਅਰਵਿੰਦ ਕੇਜਰੀਵਾਲ ਜਿਹੜੀ ਸੇਵਾ ਦੇਣਗੇ ਅਸੀਂ ਲਵਾਂਗੇ ਇੱਕ ਜਿਹੜਾ ਨੰਬਰ ਰਿਲੀਜ਼ ਕੀਤਾ ਗਿਆ ਸੀ ਉਸ ਨੰਬਰ ਤੇ ਜੋ ਕਾਲਸ ਆਈਆਂ ਉਸ ਕਾਲਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਕਿਸ ਤਰੀਕੇ ਨਾਲ ਆਈਆਂ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਰਿਕਾਰਡ ਵੀ ਸਾਹਮਣੇ ਆਇਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ ਇਹ ਸਿੱਧੂ ਸਾਹਿਬ ਹੁਣ ਗਏ ਹਿੱਲ ਉਹ ਮੈਨੂੰ ਲੱਗਦਾ ਉਹੀ ਪੁੱਠੇ ਹੋ ਗਏ ਜੀ ਆਪ ਹੀ ਜੀ ਸਿੱਧੂ ਸਾਹਿਬ ਡਰਦੇ ਆ ਅਰਵਿੰਦ ਕੇਜਰੀਵਾਲ ਤੋਂ ਜਿੱਦਾਂ ਦਾ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਉਦੋਂ ਦਾ ਇਹਨਾਂ ਦੇ ਖਾਨੇ ਹੋ ਗਈ ਜੀ ਵੀ ਜੇ ਪੀਐਮਟੀ ਸਾਰੇ ਦੇਸ਼ ਦੇ ਬੱਚੇ ਦਿੰਦੇ ਹੋ ਉਹ ਮਤਲਬ ਇੱਕ ਰਾਤ 'ਚ ਉਹਦਾ ਰਿਜ਼ਲਟ ਆ ਜਾਂਦਾ ਜੀ ਤੇ ਕਾਲਾਂ ਨਹੀਂ ਗਿਣੀਆਂ ਜਾ ਸਕਦੀਆਂ ਜੀ ਕਮਾਲ ਦੀ ਗੱਲ ਹੈ ਟੈਕਨੋਲੋਜੀ ਆ ਅਰਵਿੰਦ ਕੇਜਰੀਵਾਲ IIT ਹੈ ਨਾ IIT ਦੇ ਪੜ੍ਹੇ ਹੋਏ ਇੰਜੀਨੀਅਰ ਆ ਜੀ ਇਹ ਟੈਕਨੋਲੋਜੀ ਹੁਣ ਜੇ ਇਹਨਾਂ ਨੂੰ ਇਹ ਤਾੜੀ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਕਿਵੇਂ ਗਿਣੀ ਜਾਂਦੀ ਤੇ ਫਿਰ ਇਹਦੇ 'ਚ ਮਤਲਬ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਜੀ ਸੋ ਇਹ ਸਿਰਫ ਮਤਲਬ ਘਬਰਾ ਗਏ ਆ ਇਸ ਕਰਕੇ ਹੁਣ ਔਲੇ ਬੋਲੇ ਬਤਾਉਂਦੇ ਆ ਹੋਰ ਕੋਈ ਗੱਲ ਨਹੀਂ ਸੰਧਵਾ ਸਾਹਿਬ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਉਹ ਪਾਰਟੀ ਦੇ ਵਿੱਚੋਂ ਹੀ ਖੜਾ ਹੋਇਆ ਹੈ ਸਵਾਲ ਇਹ ਹੈ ਕਿ ਜਿਹੜੇ ਪਾਰਟੀ ਦੇ ਗਰਾਊਂਡ ਤੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਟਿਕਟਾਂ ਨਾ ਦੇ ਕੇ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਪੈਰਾਸ਼ੂਟ ਰਾਹੀਂ ਉਤਰੇ ਹੋਏ ਕੈਂਡੀਡੇਟ ਆ ਉਹਨਾਂ ਨੂੰ ਟਿਕਟਾਂ ਮੰਨੀਆਂ ਗਈਆਂ ਕੀ ਕਹੋਗੇ? ਐਸੀ ਕੋਈ ਗੱਲ ਨਹੀਂ ਹੈ ਜਿਹੜੇ ਇੱਕ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵਿਨੇਬਿਲਿਟੀ ਵੀ ਇੱਕ ਕ੍ਰਾਈਟੇਰੀਆ ਹੁੰਦਾ ਪਾਰਟੀ 3 ਸਰਵੇ ਕਰਾਉਂਦੀ ਹੈ ਰੋਜ਼ ਦੇ 3 ਸਰਵੇ ਨਹੀਂ ਇੱਕ ਰਾਤ 'ਚ ਕਿਹੜਾ ਸਰਵੇ ਹੁੰਦਾ ਆਪਾਂ ਮੋਹਾਲੀ ਦੀ ਗੱਲ ਕਰੀਏ ਕੁਲਵੰਤ ਸਿੰਘ ਸਵੇਰੇ ਜੁਆਇਨ ਕਰਦੇ ਸ਼ਾਮ ਨੂੰ ਉਹਨਾਂ ਨੂੰ ਕੈਂਡੀਡੇਟ ਐਲਾਨ ਕਰ ਦਿੱਤਾ ਜਾਂਦਾ ਹੋਰ ਬਹੁਤ ਸਾਰੀਆਂ ਸੀਟਾਂ ਹੋਈਆਂ ਅਮਿਤ ਜਿਹੜੇ ਬਠਿੰਡਾ ਦਿਹਾਤੀ ਤੋਂ ਨੇ ਉਹਨਾਂ ਦੇ ਬਾਬਤ ਵੀ ਇਸੇ ਤਰ੍ਹਾਂ ਹੀ ਹੋਇਆ ਜਿਹੜੇ ਕਿ ਅਕਾਲੀ ਦਲ ਵੱਲੋਂ ਸਾਈਡ ਕੀਤਾ ਗਿਆ ਪਿਛਲੇ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਤੌਰ ਤੇ ਖੜੇ ਸੀ ਤੇ ਉਹਨਾਂ ਨੂੰ ਐਲਾਨ ਗਿਆ ਇਹ ਜੀ ਕਿਹੜੀ ਮਜਬੂਰੀ ਸੀ ਕਿ ਉੱਥੋਂ ਹੋਰ ਕੋਈ ਕੈਂਡੀਡੇਟ ਮਿਲਿਆ ਹੀ ਨਹੀਂ? ਦੇਖੋ ਵਿਨੇਬਿਲਿਟੀ ਮੈਂ ਤੁਹਾਨੂੰ ਦੱਸੀ ਹੈ ਨਾ ਵਿਨੇਬਿਲਿਟੀ ਕ੍ਰਾਈਟੇਰੀਆ ਹੁੰਦਾ ਔਰ ਪਾਰਟੀ ਦੇ ਨਾਲ ਮਤਲਬ ਇਹਦੇ 'ਚ ਬਹੁਤ ਕੁਝ ਵੇਖਣਾ ਪੈਂਦਾ ਇਹ ਇਕੱਲਾ ਇਹ ਨਹੀਂ ਮੇਰਾ ਕੰਟਰੈਕਟ ਥੋੜ੍ਹੀ ਹੈ ਵੀ ਜੇ ਮੈਂ ਅੱਜ ਕਿਤੇ ਜਾ ਕੇ ਪੋਸਟਰ ਲਾ ਦੇ ਤੇ ਮੈਂ ਕੰਟਰੈਕਟ ਕਰ ਲਿਆ ਮੈਂ ਟਿਕਟ ਲੈਣੀ ਹੈ ਜੀ ਇਹ ਥੋੜ੍ਹੀ ਹੈ ਤਾਂ ਪਾਰਟੀ ਦੇ ਲੀਡਰ ਦੀ ਮਰਜ਼ੀ ਹੈ ਉਹ ਜਿਹਨੂੰ ਮਰਜ਼ੀ ਦੇਵੇ ਹਾਂ ਲੀਡਰ ਜਿੰਨੀ ਦੇਰ ਤੱਕ ਇਮਾਨਦਾਰ ਅਸੀਂ ਉਹਦੇ ਨਾਲ ਰਹਾਂਗੇ ਨਿਜ਼ਾਮ ਬਦਲਣ ਦੀ ਗੱਲ ਕੀਤੀ ਗਈ ਸੀ ਰਾਜਨੀਤੀ ਬਦਲਣ ਦੀ ਗੱਲ ਕੀਤੀ ਸੀ ਆਗੂ ਉਹੀ ਦੂਸਰੀਆਂ ਪਾਰਟੀਆਂ 'ਚੋਂ ਅੱਗੇ ਆ ਰਹੇ ਹੈ ਚਾਹੇ ਉਹ ਕਾਂਗਰਸ ਦੇ ਹੈ ਜਾਂ ਅਕਾਲੀ ਦਲ ਦੇ ਹੈ ਜਾਂ ਹੋਰ ਪਾਰਟੀਆਂ ਤੋਂ ਹੈ ਤਾਂ ਉਹ ਫਿਰ ਰਾਜਨੀਤੀ ਬਦਲਾਓ ਦੀ ਗੱਲ ਕਿੱਥੇ ਸਹੀ ਸਾਬਤ ਹੁੰਦੀ ਹੈ ਜਿਹੜੇ ਬਦਲਾਓ ਦੀ ਅਸੀਂ ਗੱਲ ਲੈ ਕੇ ਚੱਲੇ ਸੀ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ ਜਦੋਂ ਅਰਵਿੰਦ ਕੇਜਰੀਵਾਲ ਇੱਕ ਵੱਡੇ ਸੰਘਰਸ਼ ਦੇ ਵਿੱਚੋਂ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਸਥਾਪਿਤ ਹੋਏ ਹੈ ਪੰਜਾਬ ਦੇ ਵਿੱਚ ਬਾਈ ਜੀ ਸੀ ਦੋ ਪਾਰਟੀਆਂ ਨੂੰ ਉੱਤੋਂ ਥੋੜ੍ਹੀ ਡਿੱਗਣੇ ਬੰਦੇ ਜਾਂ ਨਵੇਂ ਘੜ ਕੇ ਲਾ ਲਾਂਗੇ ਜੀ ਇਹ ਤਾਂ ਉਹੀ ਬੰਦੇ ਆਉਣੇ ਆ ਹਾਂ ਲੀਡਰ ਇੱਕ ਵਿਜ਼ਨਰੀ ਲੀਡਰ ਚਾਹੀਦਾ ਔਰ ਇਮਾਨਦਾਰ ਲੀਡਰ ਚਾਹੀਦਾ ਜਿਹੜੀਆਂ ਕੁਆਲਿਟੀਆਂ ਅਰਵਿੰਦ ਕੇਜਰੀਵਾਲ ਵਿੱਚ ਹੈਗੀਆਂ ਔਰ ਉਹਨੇ ਸਾਬਿਤ ਕਰਕੇ ਦਿਖਾਤਾ ਜਿੰਨੇ ਵਾਅਦੇ ਕੀਤੇ ਸੀ ਜੀ ਜਿਹੜੇ ਬੰਦੇ ਉਹਨੇ ਜਿਤਾਏ ਸੀ ਦਿੱਲੀ ਦੇ ਲੋਕਾਂ ਨੇ ਜੀ ਉਹਨਾਂ ਨੂੰ ਨਾਲ ਲੈ ਕੇ ਸਾਰੇ ਵਾਅਦੇ ਪੂਰੇ ਕੀਤੇ ਉਹਨਾਂ ਨੇ ਵੀ ਉੱਥੇ ਵੀ ਬਹੁਤ ਸਾਰੇ ਕਾਂਗਰਸ 'ਚੋਂ ਆਏ ਸੀ ਬਹੁਤ ਸਾਰੇ BJP 'ਚੋਂ ਆਏ ਸੀ ਲੇਕਿਨ ਲੀਡਰ ਦੇ ਇਮਾਨਦਾਰ ਹੈ ਨਾ ਜੀ ਅਕਾਲੀ ਦਲ ਦੇ ਜਿਹੜੇ ਲੋਕ ਅਕਾਲੀ ਦਲ ਤਾਂ ਹੁਣ ਇਹਨਾਂ ਨੇ ਖਤਮ ਕਰਤਾ ਅਕਾਲੀ ਦਲ ਪੰਜਾਬ 'ਚ ਮੇਰੀ ਆਸ ਹੈ ਵੀ ਬਣੇ ਬਾਦਲ ਦਲ ਦੇ ਜਿੰਨੇ ਵੀ ਲੀਡਰ ਆ ਜੀ ਉਹਨਾਂ ਨੂੰ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਆ ਕਿਆ ਜੀ ਨਹੀਂ ਨਾ ਜੀ ਜੀ ਕਾਂਗਰਸ ਦੇ ਜਿਹੜੇ ਵੋਟ ਪਾਉਣ ਵਾਲੇ ਸਾਰੇ ਬੇਈਮਾਨ ਤਾਂ ਨਹੀਂ ਨਾ ਜੀ ਮੈਜੋਰਟੀ ਇਮਾਨਦਾਰ ਹੁੰਦਾ ਜੀ ਲੇਕਿਨ ਲੀਡਰ ਜੇ ਬੇਈਮਾਨ ਹੋਵੇ ਤੇ ਆਹ ਹਾਲ ਹੁੰਦਾ ਜਿਹੜਾ ਪੰਜਾਬ ਦਾ ਕੀਤਾ ਜੀ
ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ, ਇਹ ਇਸ਼ੂ ਹੀ ਨਹੀਂ ਹੈ। ਇਸ਼ੂ ਹੁਣ ਇਹ ਆ ਵੀ ਲੋਕਾਂ ਨੇ, ਉਹ ਲੋਕ ਇਹ ਕਹਿੰਦੇ ਵੀ ਤੀਜਾ ਬਦਲ ਵੇਖਣਾ, ਇੱਕ ਵਾਰੀ ਝਾੜੂ ਲਿਆ ਕੇ ਵੇਖਣਾ ਜੀ। ਨੀਲੇ ਬਾਦਲ ਵੀ ਵੇਖ ਲਏ, ਚਿੱਟੇ ਕਾਂਗਰਸੀ ਵੀ ਵੇਖ ਲਏ ਜੀ, ਹੁਣ ਤੀਜਾ ਬਦਲ ਲਿਆ ਕੇ ਵੇਖਣਾ। ਇਸ ਗੱਲ ਤੇ ਗੱਲ ਖੜੀ ਔਰ ਪੰਜਾਬੀ ਇਸ ਵਾਰ ਕਰ ਦੇਣਗੇ ਇਸ ਕੰਮ। ਇੱਕ ਜਿਹੜਾ ਸੀਟਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਤਾਰ ਲੱਗ ਰਹੇ ਆ, ਤੁਹਾਡੇ ਆਪਦੇ ਕੈਂਡੀਡੇਟ ਵੱਲੋਂ ਸੀਟ ਛੱਡ ਕੇ ਫਿਰੋਜ਼ਪੁਰ ਤੋਂ ਇਹ ਇਲਜ਼ਾਮ ਲਗਾਏ ਗਏ ਕਿ ਪੈਸੇ ਦੀ ਗੱਲਬਾਤ ਹੋ ਰਹੀ ਹੈ, ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ? ਯਾਰ ਸੀਟ, ਮੈਨੂੰ ਤਾਂ ਹਾਸਾ ਆਉਂਦਾ ਬਾਈ ਜੀ, ਐਡਾ ਜਿਗਰਾ ਚਾਹੀਦਾ ਬਘਿਆੜਾਂ ਨਾਲ ਲੜਨ ਵਾਸਤੇ। ਇਹ ਹੁਣ ਉਹੀ ਦੱਸੂਗਾ ਵੀ ਕੀ ਕਹਾਣੀ ਸੀ, ਜਾਂ ਇਲੈਕਸ਼ਨ ਤੋਂ ਬਾਅਦ ਸਰਕਾਰ ਬਣ ਗਈ ਸੀ ਪਤਾ ਕਰਕੇ ਦੱਸਦੇ। ਨਹੀਂ, ਉਹਨਾਂ ਨੇ ਤਾਂ ਇਹੀ ਕਿਹਾ ਨਾ ਕਿ ਮੈਨੂੰ ਵੱਡਾ ਫੰਡ ਜਿਹੜਾ ਕਿਹਾ ਗਿਆ ਕਿ ਫੰਡ ਲਗਾਏ ਜਾਣ, ਪੈਸਾ ਲਗਾਇਆ ਜਾਵੇ, ਫਿਰ ਜਿਹੜੀ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ, ਲੋਕ ਲਾਈ ਜਾਂਦੇ ਆ। ਉਹਨੂੰ ਕਿਵੇਂ ਕਹਿਤਾ ਜੀ? ਮੈਂ ਕਹੀਏ ਨਾ ਐਡਾ ਜਿਗਰਾ ਚਾਹੀਦਾ ਬਘਿਆੜਾਂ ਨਾਲ ਲੜਨਾ। ਇਹ ਤਾਂ ਗੁਰੂ ਦੀ ਮਿਹਰ ਹੋਵੇ, ਸੰਗਤ ਦਾ ਸਾਥ ਹੋਵੇ, ਫੇਰ ਗੱਲ ਬਣਦੀ ਹੈ ਜੀ। ਬਹੁਤ ਘੱਟ ਲੋਕ ਹੈ ਖੜਦੇ, ਅੱਧੇ ਹੀ ਰਹਿ ਗਏ ਅਸੀਂ, ਠੀਕ ਹੈ ਨਾ। ਇਹ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ ਆਪ ਦੇ ਐਮਐਲਏ ਜਿਹੜੇ ਉਹ ਛੱਡ ਕੇ ਚਲੇ ਗਏ ਆ, ਉਹਨਾਂ ਦੇ ਪਿੱਛੇ ਕੀ ਕਾਰਨ ਹੈ? ਖੁਦ ਮੁਖਤਿਆਰੀ ਦੀਆਂ ਗੱਲਾਂ ਹੋਈਆਂ ਇਸ ਵਾਰ ਕਿਤੇ ਇਦਾਂ ਤਾਂ ਨਹੀਂ ਹੋਊਗਾ? ਉਹ ਮਿਲ ਗਈ ਉਹਨਾਂ ਨੂੰ, ਜਿਹਨੂੰ ਇਹ ਤਾਂ ਬਾਦਲ ਕੇ ਵੀ ਗਏ ਆ ਛੱਡ ਕੇ, ਕਾਂਗਰਸੀ ਵੀ ਛੱਡ ਕੇ ਜਾਵੜੇ। ਇਹ ਰਾਜਨੀਤੀ ਚੱਲਦਾ ਰਹਿੰਦਾ, 4 ਆਉਂਦੇ ਆ, 2 ਜੁੜ ਜਾਂਦੇ ਆ, 8 ਆ ਜਾਂਦੇ ਆ, ਇਹ ਚੱਲਦਾ ਰਹਿੰਦਾ। ਲੇਕਿਨ ਲੀਡਰ ਕਾਇਮ ਰਹਿਣ, ਇੰਜਨ ਕਾਇਮ ਚਾਹੀਦਾ, ਡੱਬੇ ਤਾਂ ਬਦਲਦੇ ਰਹਿੰਦੇ ਹੁੰਦੇ। ਭਗਵੰਤ ਮਾਨ ਬਾਰੇ ਕੀ ਕਹਿਣਾ? ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਜਿਹੜਾ ਕਾਮਯਾਬ ਹੋਣਗੇ, ਉਹਨਾਂ ਤੇ ਸ਼ਰਾਬੀ ਦੇ ਇਲਜ਼ਾਮ ਲਗਾਏ ਗਿਆ, ਉਹਨਾਂ ਤੇ ਹੋਰ ਇਲਜ਼ਾਮ ਲਗਾਏ, ਦੋਵੇਂ ਪਾਰਟੀਆਂ ਲਗਾ ਰਹੀਆਂ। ਭਗਵੰਤ ਮਾਨ ਬਾਰੇ ਕੀ ਕਹਿਣਾ? ਖੂਨ ਪੀਣ ਦਾ ਇਲਜ਼ਾਮ ਤਾਂ ਨਹੀਂ ਨਾ, ਬੇਅਦਬੀ ਕਰਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਜੀ, ਕਿਸੇ ਨੇ ਠੱਗੀ ਕਰਨ ਦਾ ਇਲਜ਼ਾਮ ਤਾਂ ਨਹੀਂ ਨਾ, ਆ ਜਿਹੜੇ ਕੋਈ ਹੋਟਲ ਬਣਾਉਣ ਦਾ ਇਲਜ਼ਾਮ ਤਾਂ ਨਹੀਂ ਨਾ ਉੱਤੇ, ਕਿਹੜੀ ਵੱਡੀ ਟਰਾਂਸਪੋਰਟ ਖਰੀ ਕਰਨ ਦਾ ਇਲਜ਼ਾਮ ਤਾਂ ਨਹੀਂ ਉੱਤੇ ਜੀ। ਸੋ ਇਸ ਕਰਕੇ ਸਾਰੇ ਪੰਜਾਬ ਨੂੰ ਭਗਵੰਤ ਮਾਨ ਤੇ ਮਾਣ ਹੈ, ਅਰਵਿੰਦ ਕੇਜਰੀਵਾਲ ਨੂੰ ਉਹ 'ਚ ਭਰੋਸਾ ਹੈ, ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਗੁਰੂ ਮਿਹਰ ਕਰੇਗਾ। ਬਾਕੀ ਗੱਲ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ, ਰਾਮ ਸੱਚਾ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੀ। ਇਹ ਸਨ ਕੁਲਤਾਰ ਸੰਧਵਾ, ਜਿਨ੍ਹਾਂ ਵੱਲੋਂ ਸਾਫ਼ ਤੌਰ 'ਤੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੈਜੋਰਟੀ ਦੇ ਵਿੱਚ ਆਊਗੀ, ਆਮ ਆਦਮੀ ਪਾਰਟੀ ਲੋਕਾਂ ਵਾਸਤੇ ਕੰਮ ਕਰੂਗੀ, ਪਰ ਲੋਕ ਫਤਵਾ ਕਿਸ ਨੂੰ ਦਿੰਦੇ ਆ, ਲੋਕ ਕਿਸ ਵਰਗ ਨੂੰ ਵੋਟਾਂ ਪਾਉਂਦੇ ਆ, ਇਹ ਆਉਣ ਵਾਲੀ ਜਿਹੜੀ ਤਰੀਕਾ ਹੈ ਉਹ ਤੈਅ ਕਰ ਦੇਣਗੀਆਂ। ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ? ਚਿੱਟੇ ਤੇ ਲਾਏ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ, ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ, ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਗਾ। ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਗਿਆ। ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜੇ ਦਿਨਾਂ ਦੇ ਟੈਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਪੰਜਾਬ ਦੇ ਡਾਂਗਾ ਨਾਲ ਕੁੱਟਦੇ ਤੁਸੀਂ ਕੀ ਕਰਾਂ? ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਡੀਐਸਪੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦਾ ਸਿਆਸੀ ਮਾਹੌਲ ਇਸ ਵੇਲੇ 2022 ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ, ਪਰ ਸਿਆਸੀ ਹਲਚਲਾਂ ਨੇ ਆਮ ਲੋਕਾਂ ਦੇ ਮਨਾਂ 'ਚ ਵੀ ਗਰਮਜੋਸ਼ੀ ਭਰੀ ਹੋਈ ਹੈ, ਤੇ ਇਸ ਦੇ ਨਾਲ ਸਿਆਸੀ ਜਿਹੜੇ ਲੋਕ ਨੇ ਉਹ ਵੀ ਗਰਮਜੋਸ਼ੀ ਦੇ ਵਿੱਚ ਨੇ। ਇਸ ਵਾਰ ਅਸੀਂ ਮੌਜੂਦ ਹਾਂ ਹਲਕਾ ਕੋਟਕਪੂਰਾ ਦੇ ਵਿੱਚ, ਜਿੱਥੋਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਨਾਲ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੈ, ਤੇ ਇਹ ਹੌਟ ਸੀਟ, ਇਹ ਹਲਕਾ ਬਣਿਆ ਹੋਇਆ। ਸੋ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸੰਧਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਚੱਲ ਰਹੀ ਜੀ ਇਸ ਵਾਰ ਜਿਹੜਾ ਇਲੈਕਸ਼ਨ ਹੈ? ਅਲੱਗ ਤਰ੍ਹਾਂ ਦੇ ਹਾਲਾਤ ਹੈ, ਜਦੋਂ ਆਮ ਗਰਾਊਂਡ ਤੇ ਜਾਂਦੇ, ਪਿੰਡਾਂ 'ਚ ਜਾਂਦੇ ਆ, ਵੱਖਰੇ ਕਿਸਮ ਦੇ ਹਾਲਾਤ ਮਿਲ ਰਹੇ ਆ। ਤੁਹਾਨੂੰ ਕਿਵੇਂ ਲੱਗਦਾ ਕਿ ਇਸ ਵਾਰ ਇਲੈਕਸ਼ਨ ਦਾ? ਇਹ ਤਾਂ ਗੁਰੂ ਨੇ ਬਹੁਤ ਕਿਰਪਾ ਕੀਤੀ ਵੀ ਹੈ। ਸੋ ਪਹਿਲਾ ਸਵਾਲ ਤੁਹਾਨੂੰ ਇਹੀ ਕਰਨ ਲੱਗਿਆ ਕਿ
ਫਰੀਦਕੋਟ ਆਪਣਾ ਕੋਟਕਪੂਰਾ ਦੇ ਵਿੱਚ ਜਦੋਂ ਇਲੈਕਸ਼ਨ ਵਾਸਤੇ ਤੁਸੀਂ ਨਿਕਲੇ ਹੋ, ਕੰਪੇਨ ਵਾਸਤੇ ਜਾਂਦੇ ਹੋ, ਤਾਂ ਕਿਹੜੇ ਮੁੱਖ ਵਿਸ਼ੇ ਨੇ ਤੁਹਾਡੇ, ਕਿਹੜੇ ਵਿਸ਼ਿਆਂ ਤੇ ਗੱਲ ਕਰ ਰਹੇ ਹੋ, ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ? ਦੇਖੋ ਜੀ, ਬੇਅਦਬੀ ਦਾ ਜਿਹੜਾ ਮੁੱਦਾ ਸੀ, ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਵੇ, ਮੁਕੱਦਸ ਕੁਰਾਨ ਦੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਜੀ, ਪੰਜਾਬੀ, ਮੈਂ ਇਕੱਲੇ ਸਿੱਖ ਦੀ ਗੱਲ ਨਹੀਂ ਕਰਨਾ, ਪੰਜਾਬੀ ਜੀ ਉਹ ਨਹੀਂ ਬਰਦਾਸ਼ਤ ਕਰਦਾ। ਸਿੱਖ ਤਾਂ ਬਿਲਕੁਲ ਨਹੀਂ ਨਾ ਬਰਦਾਸ਼ਤ ਕਰਦਾ ਜੀ। ਸਿੱਖ ਤਾਂ ਮਤਲਬ ਆਪ ਕੁਰਬਾਨ ਹੋਣ ਤੱਕ ਵੀ ਜਾਂਦਾ ਜੀ, ਤੇ ਉਹ ਮੁੱਦਾ ਉੱਡੇ ਦਾ ਉੱਡਾ ਖੜਾ ਹੈ ਜੀ। ਔਰ ਹੁਣ ਤੱਕ ਰਾਜਨੀਤੀ ਹੀ ਕੀਤੀ ਇਹਨਾਂ ਲੋਕਾਂ ਨੇ ਜੀ, ਸੋ ਉਹ ਤੋਂ ਲੋਕ ਖਫਾ ਬਹੁਤ ਜ਼ਿਆਦਾ ਜੀ। ਡਿਵੈਲਪਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਕਾਂਗਰਸ ਦਾ ਕਾਰਜਕਾਲ ਲੰਘਿਆ ਹੈ ਇੱਥੇ, ਹਾਲਾਂਕਿ ਕਾਂਗਰਸ ਵੱਲੋਂ ਦਾਅਵੇ ਤਾਂ ਇਹੀ ਕੀਤੇ ਜਾ ਰਹੇ ਕਿ ਡਿਵੈਲਪਮੈਂਟ ਬਹੁਤ ਹੋਈ ਹੈ, ਵੱਡੇ ਪੱਧਰ ਤੇ ਅਸੀਂ ਕੰਮ ਕੀਤੇ ਆ, ਆਮ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਕੰਮ ਹੋਏ ਆ? ਚਿੱਟੇ ਤੇ ਰਲਾਏ ਆ ਜੀ, ਚਿੱਟੇ ਵਾਲਿਆਂ ਦਾ ਰੁਜ਼ਗਾਰ ਵਧਿਆ ਜੀ। ਘਰ ਉਜਾੜਤੇ ਇਹਨਾਂ ਨੇ। ਡਿਵੈਲਪਮੈਂਟ ਮਤਲਬ ਕਿੱਥੇ ਦੱਸੋ ਤੁਸੀਂ? 36,000 ਕਾਮੇ ਪੱਕੇ ਕਰਨ ਦੀ ਗੱਲ ਕੀਤੀ ਸੀ, 3600 ਵੀ ਨਹੀਂ ਕੀਤਾ ਜੀ ਇਹਨਾਂ ਨੇ ਜੀ, 360 ਵੀ ਨਹੀਂ ਕੀਤੇ ਜੀ। ਜਿਹੜੇ ਵਿਚਾਰੇ ਪੂਰੀ ਤਨਖਾਹ ਲੈਂਦੇ ਉਹਨਾਂ ਤਨਖਾਹਾਂ ਘਟਾਤੀਆਂ ਜੀ, ਮੁਲਾਜ਼ਮਾਂ ਦਾ ਏਰੀਅਰ ਨਹੀਂ ਦਿੱਤਾ ਜੀ। ਪੈਨਸ਼ਨਾਂ ਰੁਕੀਆਂ ਹੋਈਆਂ, ਪੰਚਾਇਤ ਡਿਪਾਰਟਮੈਂਟ ਪੰਚਾਇਤ ਸੈਕਟਰੀ ਨੇ ਕਈ ਮਹੀਨੇ ਤਨਖਾਹ ਨਹੀਂ ਆਉਂਦੀ, ਨਰੇਗਾ ਵਾਲਿਆਂ ਦੀ ਤਨਖਾਹ ਨਹੀਂ ਆਉਂਦੀ ਜੀ, ਨਰੇਗਾ ਮਜ਼ਦੂਰਾਂ ਨੂੰ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਹੈ ਜੀ, ਬਹੁਤ ਵੱਡਾ ਘਪਲਾ ਕਰ ਗਏ ਇੰਟਰਲੌਕ ਟਾਈਲਾਂ ਦੇ ਵਿੱਚ ਜੀ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਕੋਟਕਪੂਰਾ ਸ਼ਹਿਰ, ਸਾਡੇ ਪਿੰਡ, ਉਹਨਾਂ 'ਚ ਪੀਣ ਵਾਲੇ ਪਾਣੀ, ਸ਼ਹਿਰ ਤਾਂ ਬੜੀ ਸਮੱਸਿਆ, ਉਹ ਸੀਵਰੇਜ ਵਿੱਚ ਰਲਿਆ ਆਉਂਦਾ ਜੀ। ਸੀਵਰੇਜ ਜਿਹੜਾ ਸਿਸਟਮ ਬਿਲਕੁਲ ਕੋਲੈਪਸ ਹੋ ਗਿਆ ਔਰ ਸ਼ਹਿਰ ਦਾ ਕੋਈ ਵੀ, ਕੋਟਕਪੂਰੇ ਸ਼ਹਿਰ ਦਾ ਕੋਈ ਵੀ ਐਸਾ ਰਸਤਾ ਨਹੀਂ ਜਿਹੜਾ ਸਾਫ਼ਤਾ ਹੋਵੇ, ਕੋਈ ਗਲੀ ਨਹੀਂ ਜਿਹੜੀ ਠੀਕ ਹੋਵੇ ਜੀ। ਹਰ ਥਾਂ ਕਰਪਸ਼ਨ ਇਹਨਾਂ ਨੇ ਕੀਤੀ ਔਰ ਬਾਦਲਾਂ ਨੂੰ ਪਿੱਛੇ ਛੱਡ ਕੇ ਕਰਪਸ਼ਨ ਕਰਨ 'ਚ। ਸੰਧਵਾ ਸਾਹਿਬ, ਇੱਕ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਦਿੱਲੀ ਜਾ ਕੇ ਜਿਹੜਾ ਟੀਚਰ ਨੇ ਉਹਨਾਂ ਦੇ ਇੱਕ ਜਲਸੇ ਦੇ ਵਿੱਚ ਜਾ ਕੇ ਬਹਿੰਦੇ ਆ ਤੇ ਇਲਜ਼ਾਮ ਇਹ ਲਗਾਏ ਜਾਂਦੇ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਵੀ ਜਿਹੜੇ ਆ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ, ਉਹਨਾਂ ਨੂੰ ਥੋੜ੍ਹੇ ਦਿਨਾਂ ਦੇ ਟਨਿਓਰ ਦੇ ਉੱਤੇ ਉਹਨਾਂ ਦੇ ਕੰਟਰੈਕਟਰ ਨਿਊ ਕੀਤੇ ਜਾ ਰਹੇ ਆ। ਕਿ ਪੰਜਾਬ ਦੇ ਵਿੱਚ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਤੁਹਾਡੀ ਕੀ ਹੋਊਗੀ, ਅੱਜ ਕਲੀਅਰ ਕਰ ਦਿਓ। ਦੇਖੋ, ਦਿੱਲੀ ਦੇ ਵਿੱਚ ਕੋਈ ਟੀਚਰ ਕੋਈ ਧਰਨੇ ਤੇ ਨਹੀਂ ਹੈ, ਇਹ ਸਾਰਾ ਇਹਨਾਂ ਦਾ ਸਪੌਂਸਰਡ ਕੰਮ ਸੀ ਔਰ ਤੁਸੀਂ ਮਤਲਬ ਪੰਜਾਬ ਦੇ ਡਾਂਗਾ ਨਾਲ ਕੁੱਟਦੇ ਹੋ ਤੁਸੀਂ ਟੀਚਰਾਂ ਨੂੰ। ਦੇਖਿਆ ਸੀ ਕਿਵੇਂ ਪਸ਼ੂਆਂ ਨੂੰ ਕੁੱਟਦਾ ਸੀ ਉਹ ਡੀਐਸਪੀ ਜੀ। ਤੇ ਆਮ ਆਦਮੀ ਪਾਰਟੀ, ਅਸੀਂ ਤਾਂ ਗੱਲ ਓ ਵੀ ਐਸਾ ਸਿਸਟਮ, ਐਸਾ ਨਿਜ਼ਾਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾਉਣਾ ਕਿ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਾ ਪਵੇ। ਠੀਕ ਹੈ, ਮੰਗਾਂ ਹੁੰਦੀਆਂ, ਮਸਲੇ ਹੁੰਦੇ, ਸਾਰਿਆਂ ਦੇ ਹੁੰਦੇ ਆ, ਗੱਲਬਾਤ ਨਾਲ ਹੱਲ ਹੁੰਦਾ। ਇਹ ਤਾਂ ਕੁੱਟਦੇ ਆ, ਇਹ ਤਾਂ ਬੱਚਿਆਂ ਨੂੰ ਕੁੱਟਦੇ। ਸਾਡੇ ਬੱਚੇ ਕਈ ਟੈਂਕੀਆਂ 'ਤੇ ਚੜ੍ਹਨ ਮਜਬੂਰ ਹੋ ਗਏ ਜੀ, ਘਰਾਂ 'ਚ ਵੜ ਕੁੱਟਦੇ ਆ ਇਹ ਜੀ। ਔਰ ਮੈਨੂੰ ਤਾਂ ਕੱਲ ਪਤਾ ਲੱਗਿਆ ਇੱਥੇ ਟਹਿਣੇ ਦਾ ਇੱਕ ਬੱਚੇ ਤੇ ਚਿੱਟੇ ਦਾ ਝੂਠਾ ਕੇਸ ਪਾਤਾ ਇਹਨਾਂ ਨੇ। ਮਤਲਬ ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਹੋਊਗਾ, ਐਸਾ ਨਿਜ਼ਾਮ ਨਹੀਂ। ਮੁਲਾਜ਼ਮਾਂ ਬਾਰੇ ਕੀ ਪਾਲਿਸੀ ਹੋਊਗੀ, ਕਿੱਦਾਂ ਦਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਊ? ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਮੁੱਦਾ ਰਿਹਾ, 2016 ਤੋਂ ਐਕਟ ਬਣਿਆ ਸੀ, ਉਸ ਐਕਟ ਤੋਂ ਬਾਅਦ ਲਗਾਤਾਰ ਮੁਲਾਜ਼ਮ ਹੈ ਜਿਹੜੇ ਉਹ ਐਜੀਟੇਸ਼ਨ ਕਰ ਰਹੇ ਆ, ਰੁਲ ਰਹੇ ਆ ਕਿ ਸਾਡੀ ਨੌਜਵਾਨੀ ਰੁਲ ਰਹੀ ਹੈ, ਵਿਦੇਸ਼ਾਂ ਵਿੱਚ ਜਾਣ ਵਾਸਤੇ ਮਜਬੂਰ ਹੋ ਗਈ ਹੈ। ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਸ ਸੰਬੰਧੀ ਅਪਣਾਈ ਜਾਊਗੀ? ਦੇਖੋ ਜੀ, ਮੁਲਾਜ਼ਮਾਂ ਦਾ ਜਿਹੜਾ ਹੈ ਠੇਕੇਦਾਰੀ ਪ੍ਰਬੰਧ ਜੀ, ਇਹ ਸਭ ਤੋਂ ਮਾੜਾ ਸਿਸਟਮ ਹੈ ਜੀ। ਸਭ ਤੋਂ ਮਾੜਾ ਜਿਹੜਾ ਜਿਹਦੇ ਕਰਕੇ ਨੁਕਸਾਨ ਹੋ ਰਿਹਾ, ਸ਼ੋਸ਼ਣ ਹੋ ਰਿਹਾ ਜੀ। ਸਾਡੇ PhD ਕੀਤੇ ਬੱਚੇ, ਮਤਲਬ ਟੋਕਰਾ ਕਿਤਾਬਾਂ ਦਾ ਪੜ੍ਹਿਆ ਜਿਨ੍ਹਾਂ ਨੇ ਜੀ, ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ 8-8, 9-9 ਹਜ਼ਾਰ ਤੇ, ਇਹ ਠੇਕੇਦਾਰੀ ਪ੍ਰਬੰਧ ਕਰਕੇ ਜੀ। ਅਸੀਂ ਇਹ ਸਿਸਟਮ ਖਤਮ ਕਰ